ਇਹ ਅਕਸਰ ਸਿੱਖ ਜਿਹੜੇ ਪੁਰਾਣੇ ਸਿੱਖ ਨੇ ਆਉਂਦੇ ਨੇ ਉਹ ਆਪਣੀਆਂ ਯਾਦਾਂ ਤਾਜ਼ਾ ਕਰਕੇ ਦੁਆਰਾਂ ਨੂੰ ਚੁੰਮ ਕੇ ਰੋਂਦੇ ਨੇ ਕਿ ਅਸੀਂ ਇਸ ਵਕਤ ਜੇ ਬਾਬਾ ਕਸ਼ਮੀਰਾ ਸਿੰਘ ਜਿਹੜੇ ਕਿ ਪਤਾ ਲੱਗਾ ਫੌਤ ਹੋ ਗਏ ਨੇ, ਉਹ ਇਸ ਸਕੂਲ 'ਚ 8 ਪੜ੍ਹਿਆ ਸੀ, 8 ਕਲਾਸਾਂ ਇੱਥੇ ਪੜ੍ਹੀਆਂ ਹਨ। ਉਹ ਇਹ ਦੁਆਰਾਂ ਨੂੰ ਚੁੰਮ ਕੇ ਰੋਂਦੇ ਸਨ। ਸਾਡੇ ਸਿੱਖਾਂ ਭਰਾਵਾਂ ਦੀ ਮੁਹੱਬਤ ਤੇ ਉਹਨਾਂ ਬੜੀ ਮੁਹੱਬਤ ਨਾਲ ਬਣਾਇਆ ਸੀ। ਚਲੋ ਵੰਡ ਵੇਲੇ ਸਾਰਾ ਕੁਝ ਵੱਖਰਾ ਹੋ ਗਿਆ, ਲੇਕਿਨ ਉਹਨਾਂ ਨੂੰ ਇਹ ਸਕੂਲ ਨਹੀਂ ਭੁੱਲਦਾ, ਲੇਕਿਨ ਅਹਾਂ ਵੀ ਉਹਨਾਂ ਸਕੂਲ ਆਪਣੇ ਸੀਨਿਆਂ ਲਾ ਕੇ ਰੱਖਿਆ। ਸਾਡੇ ਹਜ਼ਾਰਾਂ ਬੱਚੇ ਸਕੂਲ ਦੇ ਅੰਦਰ ਗਰੀਬ ਅਮੀਰ ਸਾਰੇ ਪੜ੍ਹਦੇ ਪਏ ਨੇ। ਇੱਕ ਇਹ ਹੋਰ ਸਾਨੂੰ ਤਖਤੀ ਨਜ਼ਰ ਆਈ ਜੀ ਇੱਥੇ, ਇਸ ਕਮਰਾ ਕੀ ਟਹਿਲ ਕਰਾਈ ਭਾਈ ਠਾਕਰ ਦਾਸ ਕਾਲੜਾ ਠੇਕੇਦਾਰ ਸਾਕਨ। ਜਦੋਂ 1947 ਦੀ ਵੰਡ ਹੋਈ ਤੇ ਇੱਥੇ ਉਦੋਂ ਹੈੱਡ ਮਾਸਟਰ ਸਾਹਿਬ ਸਨ ਜਿਨ੍ਹਾਂ ਦਾ ਨਾਮ ਸੀ ਸਰਦਾਰ ਸ਼੍ਰੀ ਸੁੰਦਰ ਸਿੰਘ ਜੀ, ਤੇ ਉਹਨਾਂ ਦੇ ਦੌਰ ਦੇ ਵਿੱਚ ਇਸ ਸਕੂਲ ਦੀ ਬਹੁਤ ਹੀ ਜ਼ਬਰਦਸਤ ਕਿਸਮ ਦੀ ਹਾਕੀ ਟੀਮ ਵੀ ਹੁੰਦੀ ਸੀ, ਜਿਹੜੀ ਕਿ ਡਿਸਟ੍ਰਿਕਟ ਲੈਵਲ ਤੇ ਸੂਬਿਆਂ ਦੇ ਜਾ ਕੇ ਤੇ ਮੈਚ ਖੇਡਦੀ ਹੁੰਦੀ ਸੀ, ਜਿਹਦੇ ਉੱਤੇ ਗੁਰਮੁਖੀ ਦੇ ਵਿੱਚ ਲਿਖਿਆ ਹੈ ਗੁਰੂ ਨਾਨਕ ਖਾਲਸਾ ਹਾਈ ਸਕੂਲ, ਤੇ ਥੱਲੇ ਇੰਗਲਿਸ਼ 'ਚ ਲਿਖਿਆ ਹੈ ਤੇ ਗਵਰਨਰ ਖਾਲਸਾ ਸਕੂਲ ਬਾਬੇ ਗੇਸ਼ ਆ। ਉਹਨਾਂ ਅੱਜ ਕੱਲ੍ਹ ਨਾਂ ਹੋ ਰੱਖਿਆ, ਲੇਕਿਨ ਸਾਡਾ ਸਕੂਲ ਹੀ ਹੈ। ਬਹੁਤ ਉਹਨਾਂ ਨੇ ਸੰਭਾਲ ਕੀਤੀ ਉਸ ਸਕੂਲ ਦੀ। मैं इस वक्त मौजूद हूँ सियालकोट बाबे दी बेरी, जो कि खालसा हाई स्कूल था 1947 तक। उसके बाद फिर इसका नाम चेंज कर दिया गया और अभी ये पुरानी इमारत 28 कमरों पर मुश्तमिल अपनी असली हालत में मौजूद है। चले आपको दिखाते हैं और बुजुर्गों की यादें ताज़ा करते हैं। ਇਹ ਉਹ ਗੇਟ ਜਿਹਦੇ ਉੱਤੇ ਲਿਖਿਆ ਹੁੰਦਾ ਸੀ 1947 ਤੋਂ ਪਹਿਲੇ ਗੁਰੂ ਨਾਨਕ ਖਾਲਸਾ ਹਾਈ ਸਕੂਲ ਨੇਕਾਪੁਰਾ ਬਾਬੇ ਦੀ ਬੇਰੀ ਸਿਆਲਕੋਟ। ਤੇ ਇਹ ਆ ਗਈ ਮੇਨ ਬਿਲਡਿੰਗ, ਮੇਨ ਹਾਲ, ਜਿਹੜਾ ਕਿ 1916 ਵਿੱਚ ਬਣਾਇਆ ਗਿਆ ਸੀ, ਕੰਪਲੀਟ ਹੋਇਆ ਸੀ। ਤੇ ਉੱਤੇ ਸੀਮੈਂਟ ਦੇ ਨਾਲ ਹੀ ਉਸ ਦੌਰ ਦਾ ਹੀ ਜਿਹੜਾ ਨਾ ਸੀਮੈਂਟ ਜਾਂ ਜੋ ਵੀ ਤੁਸੀਂ ਕਹਿ ਸਕਦੇ ਹੋ, ਇਹ ਮਸਾਲਾ 1916 ਲਿਖਿਆ ਹੈ, ਠੀਕ ਹੈ ਜੀ। ਇਹ ਮੇਨ ਹਾਲ ਤੇ ਇਹ ਸਕੂਲ ਦੇ 28 ਕਲਾਸਰੂਮ ਨੇ, 28 ਕਮਰੇ ਨੇ ਜਿਹੜੇ ਉਦੋਂ ਬਣਾਏ ਗਏ ਸਨ, ਯਾਨੀ ਕਿ 1914 'ਚ ਇਹਦੀ ਤਮੀਰ ਸ਼ੁਰੂ ਕੀਤੀ ਗਈ ਸੀ, 1916 'ਚ ਕੰਪਲੀਟ ਹੋਈ ਸੀ। ਤੇ ਇਹ ਤੁਸੀਂ ਇਹਦਾ ਮੇਨ ਹਾਲ ਦੇਖ ਸਕਦੇ ਹੋ। ਤੁਹਾਨੂੰ ਇਹ ਸਕੂਲ ਦੇ ਸਾਰੇ ਮੈਂ ਕੋਸ਼ਿਸ਼ ਕਰਾਂਗਾ ਕਿ ਵਿਜ਼ਿਟ ਕਰਾਵਾਂ, ਗਰਾਊਂਡਸ ਔਰ ਕਮਰੇ ਵਗੈਰਾ, ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਜਿੱਥੇ 1947 ਤੋਂ ਪਹਿਲਾਂ ਜ਼ਿਆਦਾਤਰ ਜੋ ਸਿੱਖ ਕਮਿਊਨਿਟੀ ਦੇ ਬਜ਼ੁਰਗ ਸਨ, ਉਦੋਂ ਖੈਰ ਮੁੰਡੇ ਸਨ, ਤੇ ਹਿੰਦੂ ਮੁਸਲਿਮ ਸਾਰੇ ਇੱਥੇ ਜਿਹੜੇ ਪੜ੍ਹਦੇ ਰਹੇ ਨੇ ਉਹ ਆਪਣੀਆਂ ਯਾਦਾਂ ਤਾਜ਼ਾ ਕਰ ਲੈਣ। ਤੇ ਇਹ ਜਨਾਬ ਤੁਸੀਂ ਦੇਖ ਲਵੋ, ਇਹ ਇੱਥੇ ਲੱਗਾ ਏ ਇੱਕ ਪੱਥਰ ਜਿਹਦੇ ਉੱਤੇ ਗੁਰਮੁਖੀ ਦੇ ਵਿੱਚ ਲਿਖਿਆ ਹੈ ਗੁਰੂ ਨਾਨਕ ਖਾਲਸਾ ਹਾਈ ਸਕੂਲ, ਤੇ ਥੱਲੇ ਇੰਗਲਿਸ਼ 'ਚ ਲਿਖਿਆ ਹੈ ਗਵਰਨਰ ਜਨਰਲ, ਤੇ ਉਹਦੇ ਬਾਰੇ ਤਫਸੀਲਾਤ ਨੇ। ਔਰ 1914 ਦਸੰਬਰ 1914 ਵਿੱਚ ਇਹਦਾ ਨੀਂਹ ਪੱਥਰ ਰੱਖਿਆ ਗਿਆ ਸੀ। ਤੇ ਇਹ ਜਨਾਬ ਫਿਰ ਉਸ ਤੋਂ ਬਾਅਦ ਇਮਾਰਤ ਬਣਨਾ ਸ਼ੁਰੂ ਹੋ ਗਈ ਸੀ। ਉਦੋਂ ਇਹ ਜਿਹੜਾ ਇਲਾਕਾ ਹੈ ਨੇਕਾਪੁਰਾ ਦਾ, ਇੱਥੇ ਜਾਂ ਸਕੂਲ ਹੁੰਦਾ ਸੀ ਤੇ ਜਾਂ ਪਿੱਛੇ ਬਾਬੇ ਦੀ ਬੇਰੀ ਗੁਰਦੁਆਰਾ ਸਾਹਿਬ ਸੀ ਔਰ ਤਲਾਬ ਸੀ, ਤੇ ਕੁਝ ਜ਼ਿਆਦਾ ਆਬਾਦੀ ਨਹੀਂ ਸੀ ਹੁੰਦੀ। ਲੇਕਿਨ ਅੱਜ ਦੋਸਤੋ ਇਹ ਸਕੂਲ ਇੰਤਹਾਈ ਅੱਛੀ ਹਾਲਤ ਵਿੱਚ ਮੌਜੂਦ ਹੈ। ਸਿਰਫ ਇੱਕ ਤਬਦੀਲੀ ਕੀਤੀ ਗਈ ਹੈ ਕਿ ਇਹਦਾ ਨਾਂ ਖਾਲਸਾ ਹਾਈ ਸਕੂਲ ਦੀ ਬਜਾਏ ਗਵਰਨਮੈਂਟ ਹਾਇਰ ਸੈਕੰਡਰੀ ਸਕੂਲ ਰੱਖ ਦਿੱਤਾ ਗਿਆ ਹੈ। ਇੱਕ ਇਹ ਹੋਰ ਸਾਨੂੰ ਤਖਤੀ ਨਜ਼ਰ ਆਈ ਜੀ ਇੱਥੇ, ਇਸ ਕਮਰਾ ਕੀ ਟਹਿਲ ਕਰਾਈ ਭਾਈ ਠਾਕਰ ਦਾਸ ਕਾਲੜਾ ਠੇਕੇਦਾਰ ਸਾਕਨ ਕਮਾਲੀਆ ਜ਼ਿਲ੍ਹਾ ਮੁੰਟਗੋਮਰੀ, ਯਾਨੀ ਕਿ ਸਾਹੀਵਾਲ। ਮੁੰਟਗੋਮਰੀ ਦਾ ਨਾਂ ਸਾਹੀਵਾਲ ਹੁੰਦਾ ਸੀ। ਮਾਏ ਦਸੰਬਰ 1915। ਦੇਖੋ ਜੀ ਇਹ ਜੇ ਤਖਤੀ ਓਰੀਜਨਲ ਇਸ ਕਮਰੇ ਤੇ ਲੱਗੀ ਭਾਈ ਠਾਕਰ ਦਾਸ ਉਹਨਾਂ ਦੇ ਨਾਂ ਦੀ। ਤੇ ਜਨਾਬ ਦੇਖੋ ਵਕਤ ਗੁਜ਼ਰ ਗਿਆ, ਚੀਜ਼ਾਂ ਅੱਜ ਵੀ ਉੱਥੇ ਹੀ ਨੇ। ਇਹ ਦੇਖੋ ਜਨਾਬ, ਹਾਲੇ ਤੁਹਾਨੂੰ ਪੂਰਾ ਇੱਕ ਇਹਦਾ ਰਾਉਂਡ ਵੀ ਕਰਾਵਾਂਗੇ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਜਨਾਬ 1947 ਤੋਂ ਪਹਿਲੇ ਦਾ ਬਣਿਆ ਬਜ਼ੁਰਗਾਂ ਦੀਆਂ ਯਾਦਾਂ ਵਾਲਾ ਇਹ ਜਿਹੜਾ ਸਕੂਲ ਸੀ, ਬੋਰਡਿੰਗ ਹਾਊਸ ਬਣਿਆ ਸੀ ਇੱਥੇ। ਮੈਂ ਉਸ ਸਾਈਡ 'ਤੇ ਵੀ ਤੁਹਾਨੂੰ ਲੈ ਕੇ ਜਾਵਾਂਗਾ ਜਿੱਥੇ ਕਮਰੇ ਬਣੇ ਸਨ। ਜਿਹੜੇ ਬੱਚੇ ਦੂਰ ਦਰਾਜ਼ ਦੇ ਪਿੰਡਾਂ 'ਚ ਆਉਂਦੇ ਸਨ ਤੇ ਰਾਤ ਨੂੰ ਘਰ ਨਹੀਂ ਸਨ ਜਾ ਸਕਦੇ, ਤੇ ਫਿਰ ਉਹ ਇੱਥੇ ਰਹਿੰਦੇ ਹੁੰਦੇ ਸਨ। ਹਾਸਟਲ ਤੁਸੀਂ ਕਹਿ ਸਕਦੇ ਹੋ ਅੱਜ ਕੱਲ੍ਹ ਦੇ ਲਫ਼ਜ਼ਾਂ ਦੇ ਵਿੱਚ। ਤੇ ਇਹ ਜਨਾਬ ਉਹ ਬੈਕ ਸਾਈਡ 'ਤੇ ਹੈਗਾ, ਉੱਧਰ ਵੀ ਤੁਹਾਨੂੰ ਲੈ ਕੇ ਜਾਵਾਂਗਾ। ਲੇਕਿਨ ਬਹੁਤ ਹੀ ਮੇਰਾ ਦਿਲ ਖੁਸ਼ ਹੋਇਆ ਇਹ ਇਮਾਰਤ ਵੇਖ ਕੇ ਕਿ ਜਿਸ ਤਰ੍ਹਾਂ ਇਸ ਸਕੂਲ ਦੇ ਸਟਾਫ ਨੇ ਇਹਨੂੰ ਮੇਨਟੇਨ ਕੀਤਾ। ਇਹ ਪਤਾ ਨਹੀਂ ਕੀ ਪੇਟੀ ਦੇ ਵਿੱਚ ਇਹਨੂੰ ਵੇਖਦੇ ਆ। ਅੱਛਾ ਕਈਆਂ ਦਾਤਰੀਆਂ ਪਈਆਂ ਨੇ। ਤੇ ਚਲੋ ਬੋਰਡਿੰਗ ਹਾਊਸ ਵਾਲੀ ਸਾਈਡ ਤੇ ਚੱਲਦੇ ਆ ਤੇ ਨਾਲੇ ਉੱਥੇ ਜਿਹੜੇ ਸਟਾਫ ਇਹਦੇ ਨਾਲ ਗੱਲ ਕਰਨੇ ਆ। ਇਹ ਕਦੀ ਹੋਸਟਲ ਹੁੰਦਾ ਸੀ ਸਾਹਮਣੇ। ਅੱਛਾ ਇਹ ਹੋਸਟਲ ਸੀ, ਜਿਹੜੇ ਬੱਚੇ ਦੂਰ ਦਰਾਜ਼ ਦੇ ਇਲਾਕੇ ਦੇ ਆਉਂਦੇ ਸਨ ਇੱਥੇ ਰਹਿੰਦੇ ਸਨ। ਇਹ ਕਲਾਸਾਂ ਤੇ ਇਹ ਕਲਾਸਾਂ ਉਹੀ ਪੁਰਾਣੀਆਂ। ਪੁਰਾਣੀ ਕਲਾਸਾਂ ਜੇ ਬਿਲਡਿੰਗਾਂ ਬਣੀਆਂ ਨਾ ਦੱਸ ਦੇ ਚੱਕੀ ਤੇ ਲੱਗੀ ਹੁੰਦਾ। ਹਾਂ ਉਹ ਚੀਜ਼ ਲੱਗੀ ਸਾਰੀ ਤੇ ਇਹ ਕਿਤੋਂ ਹੁਣ ਲੀਕ ਨਹੀਂ ਹੈ। ਉਹ ਦਾਲਾਂ ਤੇ ਝੂਨਾ ਪੀ ਕੇ ਜਿਹੜਾ ਬਣਾਇਆ ਜਾਂਦਾ। ਦਾਲਾਂ ਵਾਹ ਜੀ, ਚੱਕੀ ਲੱਗੀ ਸੀ ਤਾਂ ਵੇ ਉਹ ਕਿਤੋਂ ਛੱਤ ਲੀਕ ਨਹੀਂ ਹੈ। 1916 ਦੀ ਬਿਲਡਿੰਗ ਉਹ ਹੀ ਬਿਲਡਿੰਗ ਹੈ। ਅੱਛਾ ਜੀ ਦੋਸਤੋ, ਅਸੀਂ ਇਸ ਵੇਲੇ ਖੜੇ ਆ
ਖਾਲਸਾ ਹਾਈ ਸਕੂਲ ਜਿਹੜਾ ਕਿਸੇ ਜ਼ਮਾਨੇ 'ਚ 1947 ਤੱਕ ਇਹਦਾ ਨਾਂ ਸੀ, ਸਿਆਲਕੋਟ ਬਾਬੇ ਦੀ ਬੇਰੀ। ਤੇ ਸਾਡੇ ਨਾਲ ਦੋ ਭਾਈ ਦੋਸਤ ਮੌਜੂਦ ਨੇ ਜਿਹੜੇ ਇੱਥੇ ਜੌਬ ਕਰਦੇ ਨੇ। ਇਹਨਾਂ ਦਾ ਨਾਮ ਪੁੱਛ ਰਹੇ ਹਾਂ। ਮੇਰਾ ਨਾਮ ਸਰ ਨੁਮਾਨ ਹੈ ਤੇ ਮੈਂ ਸਕੂਲ ਦਾ ਮੁਲਾਜ਼ਮ ਹਾਂ। ਗਵਰਨਮੈਂਟ ਹਾਈ ਸੈਕੰਡਰੀ ਨੰਬਰ 2 ਸਕੂਲ ਮੌਜੂਦਾ ਨਾਂ ਸਕੂਲ ਦਾ, ਲੇਕਿਨ ਪੁਰਾਣਾ ਨਾਂ ਖਾਲਸਾ ਹਾਈ ਸਕੂਲ ਹੈ। ਸਿੱਖਾਂ ਦੇ ਦੌਰ 'ਚ ਬਣਿਆ ਜੀ 1916 ਦੇ ਵਿੱਚ। ਜੀ ਸਰ, ਮੇਰਾ ਨਾਮ ਸ਼ੁਜਾਤ ਰਿਆਜ਼ ਹੈ ਤੇ ਇਹ ਸਰ 1947 ਦੇ ਵਿੱਚ ਖਾਲਸਾ ਹਾਈ ਸਕੂਲ ਸੀ। ਐਜ਼ ਏ ਸਿੱਖ ਕਮਿਊਨਿਟੀ ਨੇ ਇਹ ਸਕੂਲ ਬਣਾਇਆ ਸੀ। ਸਨ 1916 'ਚ ਸਕੂਲ ਕਿਆਮ ਹੋਇਆ ਸੀ ਤੇ ਇਨਸ਼ਾਅੱਲਾ ਮਾਸ਼ਾਅੱਲਾ ਮੇਰਾ ਸਕੂਲ ਦਾ ਨਾਮ है गवर्नमेंट हायर सेकेंडरी स्कूल सियालकोट सिटी। किसी तो गवर्नमेंट हायर सेकेंडरी स्कूल नंबर 2 था, इसका नाम मशहूर था। अच्छा, अब इसका नाम है गवर्नमेंट हायर सेकेंडरी स्कूल सियालकोट सिटी। किसी ज़माने में खालसा हाई स्कूल होता था इसका नाम। ਜਦੋਂ 1947 ਦੀ ਵੰਡ ਹੋਈ ਤੇ ਇੱਥੇ ਉਦੋਂ ਹੈੱਡ ਮਾਸਟਰ ਸਾਹਿਬ ਸਨ ਜਿਨ੍ਹਾਂ ਦਾ ਨਾਮ ਸੀ ਸਰਦਾਰ ਸ਼੍ਰੀ ਸੁੰਦਰ ਸਿੰਘ ਜੀ। ਤੇ ਉਹਨਾਂ ਦੇ ਦੌਰ ਦੇ ਵਿੱਚ ਇਸ ਸਕੂਲ ਦੀ ਬਹੁਤ ਹੀ ਜ਼ਬਰਦਸਤ ਕਿਸਮ ਦੀ ਹਾਕੀ ਟੀਮ ਵੀ ਹੁੰਦੀ ਸੀ, ਜਿਹੜੀ ਕਿ ਡਿਸਟ੍ਰਿਕਟ ਲੈਵਲ ਤੇ ਸੂਬਿਆਂ ਦੇ ਜਾ ਕੇ ਤੇ ਮੈਚ ਖੇਡਦੀ ਹੁੰਦੀ ਸੀ। ਔਰ ਫਿਰ ਜਨਾਬ 1947 ਦੀ ਵੰਡ ਹੋ ਗਈ ਤੇ ਨਾ ਸਿਰਫ ਇੱਥੋਂ ਫਿਰ ਜਿਹੜੀ ਸਿੱਖ ਕਮਿਊਨਿਟੀ ਹੈ, ਹਿੰਦੂ ਕਮਿਊਨਿਟੀ ਹੈ, ਜਾਂ ਇਸ ਜਿਹੜੇ ਕਾਲਜ ਦੇ ਉਦੋਂ ਬੱਚੇ ਪੜ੍ਹਦੇ ਸਨ, ਉਹ ਸਾਰੇ ਫਿਰ ਆਪਣੇ ਆਪਣੇ ਵਾਲਦੈਨ ਦੇ ਨਾਲ, ਪੇਰੈਂਟਸ ਦੇ ਨਾਲ ਇਹ ਸਾਰਾ ਇਲਾਕਾ ਛੱਡ ਕੇ ਚਲੇ ਗਏ ਤੇ ਸਕੂਲ ਖਾਲੀ ਹੋ ਗਿਆ। ਔਰ ਫਿਰ ਕਿਹਾ ਜਾਂਦਾ ਹੈ ਕਿ ਜਦੋਂ ਜੰਮੂ ਵਾਲੀ ਸਾਈਡ ਤੋਂ ਮੁਸਲਮਾਨ ਜਿਹੜੇ ਨੇ ਮਹਾਜਰ ਹੋ ਕੇ ਤੇ ਪਾਕਿਸਤਾਨ ਆਏ ਤੇ ਇੱਥੇ ਵੀ ਕੈਂਪ ਲੱਗ ਗਿਆ ਰਿਹਾ। ਔਰ ਜਿੰਨੀ ਦੇਰ ਤੱਕ ਲੋਕ ਸੈਟਲ ਨਹੀਂ ਹੋਏ ਆਪਣੇ ਨਵਿਆਂ ਘਰਾਂ ਦੇ ਵਿੱਚ, ਫਿਰ ਇੱਥੇ ਵੀ ਲੋਕਾਂ ਨੂੰ ਰੱਖਿਆ ਗਿਆ। ਲੇਕਿਨ ਅੱਜ ਹੁਣ ਤੁਹਾਨੂੰ ਮੈਂ ਇੱਕ ਚੱਕਰ ਲਾ ਕੇ ਦਿਖਾਣਾ, ਇਹਦੇ ਬੈਕ ਸਾਈਡ ਨੂੰ ਪੂਰਾ ਸਕੂਲ ਦਾ ਇੱਕ ਚੱਕਰ ਲਾਣਾ, ਤਾਂ ਕਿ ਤੁਸੀਂ ਮੇਰੇ ਨਾਲ ਇਸ ਸਕੂਲ ਦੇ ਨਾਲ ਟੁਰਦੇ ਆਓ ਔਰ ਬਜ਼ੁਰਗਾਂ ਦੀਆਂ ਯਾਦਾਂ ਤਾਜ਼ਾ ਕਰੋ, ਤਾਂ ਕਿ ਪਤਾ ਚੱਲ ਸਕੇ ਕਿ ਇਹ ਉਹ ਥਾਂ ਨੇ, ਇਹ ਉਹ ਜਗ੍ਹਾ ਨੇ ਜਿੱਥੇ ਬਜ਼ੁਰਗ 1947 ਤੋਂ ਪਹਿਲੇ ਖਾਲਸਾ ਹਾਈ ਸਕੂਲ ਦੇ ਵਿੱਚ ਨਾ ਸਿਰਫ ਪੜ੍ਹਦੇ ਸਨ ਬਲਕਿ ਖੇਡਦੇ ਸਨ। ਦੇਖੋ ਨਾ, ਇਹ ਜਨਾਬ ਉਹੀ ਬਿਲਡਿੰਗ ਦਾ ਇੱਕ ਪੂਰਾ ਰਾਉਂਡ ਕਰ ਰਿਹਾ ਵਾ। ਬਿਲਕੁਲ ਸਾਹਮਣੇ ਹੈਗੀਆਂ ਨੇ ਗਰਾਊਂਡਾਂ, ਕਿਉਂਕਿ ਇਹ ਸਕੂਲ ਦੇ ਵਿੱਚ ਤਾਲੀਮ ਦੇ ਨਾਲ ਨਾਲ ਮੁੰਡਿਆਂ ਦੀਆਂ ਖੇਡਾਂ ਦੇ ਵੀ ਕਾਫੀ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੁੰਦੀ ਸੀ, ਤਾਂ ਕਿ ਸਿਹਤਮੰਦ ਮੁਆਸ਼ਰਾ ਕਾਇਮ ਕੀਤਾ ਜਾ ਸਕੇ। ਇਹੋ ਹੀ ਇਹ ਵਾਧਾ ਸੀ ਇਸ ਸਕੂਲ ਦਾ। ਇਹ ਸਾਹਮਣੇ ਗਰਾਊਂਡਾਂ ਆ ਗਈਆਂ ਜਿਹੜੀਆਂ ਉਦੋਂ ਦੀਆਂ ਹੀ ਨੇ। ਤੇ ਇਹ ਆ ਗਏ ਜਨਾਬ ਉਹ ਏਰੀਆ ਜਿਹੜਾ ਕਿ ਬੋਰਡਿੰਗ ਵਾਲਾ ਏਰੀਆ ਸੀ, ਕਿਉਂਕਿ ਬੋਰਡਿੰਗ ਸਕੂਲ ਸੀ, ਹੋਸਟਲਸ ਬਣੇ ਹੋਏ ਸਨ। ਜਿਹੜੇ ਲੜਕੇ ਦੂਰ ਦਰਾਜ਼ ਤੋਂ ਆਉਂਦੇ ਸਨ ਉਹ ਰਾਤ ਨੂੰ ਇੱਥੇ ਰਹਿੰਦੇ ਸਨ, ਖਾਣਾ ਉਹਨਾਂ ਨੂੰ ਮਿਲਦਾ ਹੁੰਦਾ ਸੀ। ਤੇ ਮੈਂ ਉਸ ਸਾਈਡ 'ਤੇ ਹੁਣ ਆ ਗਿਆ ਵਾਂ। ਉਹ ਬਿਲਕੁਲ ਸੈਂਟਰ ਦੇ ਵਿੱਚ, ਸਕਰੀਨ ਦੇ ਸੈਂਟਰ 'ਚ ਤੁਹਾਨੂੰ ਇੱਕ ਦਰਵਾਜ਼ਾ ਨਜ਼ਰ ਆ ਰਿਹਾ, ਠੀਕ ਹੈ ਨਾ, ਉਹ ਇਹਦਾ ਰਸਤਾ ਹੁੰਦਾ ਸੀ ਹੋਸਟਲ ਦਾ ਪਲੱਸ ਸਕੂਲ ਦਾ, ਠੀਕ ਹੈ ਨਾ। ਅੱਗੇ ਤੁਹਾਨੂੰ ਜਿਹੜਾ ਮੇਨ ਬਿਲਡਿੰਗ ਦਾ ਹਿੱਸਾ ਦਿਖਾਇਆ ਜਿੱਥੇ 1916 ਲਿਖਿਆ, ਉਹ ਦੂਸਰੀ ਸਾਈਡ, ਫਰੰਟ ਸਾਈਡ, ਮਗਰਬ ਵਾਲੀ ਸਾਈਡ, ਲਹਿੰਦੀ ਵਾਲੀ ਸਾਈਡ, ਤੇ ਇਹ ਚੜ੍ਹਦੀ ਵਾਲੀ ਸਾਈਡ ਤੋਂ ਅਸੀਂ ਆ ਗਏ ਹੁਣ। ਬਿਲਕੁਲ ਜਨਾਬ ਹੈ ਤੁਹਾਨੂੰ ਦਿਖਾਇਆ ਜਾ ਰਿਹਾ ਇਹ ਸਕੂਲ ਦਾ ਉਹ ਹਿੱਸਾ ਜਿਹੜਾ ਬੋਰਡਿੰਗ ਹਾਊਸ ਸੀ, ਹੋਸਟਲ ਹੈਗਾ ਸੀ। ਥੋੜਾ ਹੋਰ ਕਰੀਬ ਜਾ ਕੇ ਦੇਖਦੇ ਆ, ਫਿਰ ਤੁਹਾਨੂੰ ਇਸੇ ਅੰਦਰ ਵੀ ਲੈ ਕੇ ਜਾਵਾਂਗੇ। ਇਹ ਜਨਾਬ ਆ ਗਿਆ ਬੋਰਡਿੰਗ ਹਾਊਸ ਔਰ ਸਾਹਮਣੇ ਅਕੈਡਮਿਕ, ਠੀਕ ਹੈ ਨਾ। ਇਹ ਦੇਖੋ ਤੁਸੀਂ ਹੁਣ ਦੂਸਰੀ ਸਾਈਡ 'ਤੇ ਆ ਗਏ। ਬਹੁਤ ਸਾਰੇ ਬਜ਼ੁਰਗ ਜਿਹੜੇ ਕਿ ਸਿਆਲਕੋਟ ਜ਼ਿਲ੍ਹੇ ਦੇ ਵਿੱਚੋਂ ਗਏ 1947 ਦੀ ਵੰਡ ਵੇਲੇ ਇੰਡੀਆ, ਤੇ ਇੰਡੀਆ ਦੇ ਮੁਖਤਲਿਫ YouTube ਚੈਨਲਸ ਵਿੱਚ ਉਹਨਾਂ ਨੇ ਇਹ ਸਕੂਲ ਦਾ ਖਾਸ ਕਰ ਜ਼ਰੂਰ ਜ਼ਿਕਰ ਕੀਤਾ ਹੈ ਕਿ ਜੀ ਨੇਕਾਪੁਰਾ ਬਾਬੇ ਦੀ ਬੇਰੀ ਗੁਰਦੁਆਰਾ ਸਾਹਿਬ ਦੇ ਕੋਲ ਸਾਡਾ ਖਾਲਸਾ ਹਾਈ ਸਕੂਲ ਹੁੰਦਾ ਸੀ। ਬਾਬੇ ਦੀ ਬੇਰੀ ਗੁਰਦੁਆਰਾ ਦੀ ਵੀ ਮੈਂ ਵੀਡੀਓ ਆਲਰੇਡੀ ਬਣਾ ਚੁੱਕਿਆ, ਇਸੇ ਚੈਨਲ 'ਤੇ ਮੌਜੂਦ ਹੈ। ਔਰ ਇਹ ਖਾਲਸਾ ਹਾਈ ਸਕੂਲ ਦੀ ਵੀਡੀਓ ਮੈਂ ਇਸ ਤੋਂ ਪਹਿਲੇ ਨਹੀਂ ਸੀ ਰਿਕਾਰਡ ਕੀਤੀ ਐਡੀ ਡਿਟੇਲ ਦੇ ਨਾਲ, ਤੇ ਬੜੀਆਂ ਮੈਨੂੰ ਇਹਦੀਆਂ ਫਰਮਾਇਸ਼ਾਂ ਆਈਆਂ ਸਨ, ਰਿਕੁਐਸਟਾਂ ਆਈਆਂ ਸਨ, ਤੇ ਅੱਜ ਜਨਾਬ ਇੱਥੇ ਅਸੀਂ ਆਏ ਹਾਂ। ਅੱਜ ਕੱਲ੍ਹ ਇੱਥੇ ਮੌਜੂਦਾ ਪ੍ਰਿੰਸੀਪਲ ਸਾਹਿਬ ਦਾ ਨਾਮ ਹੈ ਮੀਆਂ ਜ਼ਿਆਉਲਾ ਸਾਹਿਬ, ਜਿਨ੍ਹਾਂ ਨੇ ਬੜੀ ਮਿਹਨਤ ਨਾਲ ਇਸ ਸਕੂਲ ਦੀ ਮੇਨਟੇਨੈਂਸ ਜਿਹੜੀ ਹੈ ਉਹ ਕਰਵਾਈ ਔਰ ਇਹਨੂੰ ਜਨਾਬ ਇਹਦੀ ਅਸਲੀ ਹਾਲਤ 'ਚ ਬਰਕਰਾਰ ਰੱਖਿਆ, ਖੂਬਸੂਰਤੀ ਨੂੰ ਬਰਕਰਾਰ ਰੱਖਿਆ ਗਿਆ ਹੈ। ਤੇ ਇਹ ਪ੍ਰਿੰਸੀਪਲ ਦਾ ਆਫਿਸ ਲੈਫਟ ਸਾਈਡ 'ਤੇ ਮੌਜੂਦ ਹੈਗਾ ਹੈ ਮੀਆਂ ਸਾਹਿਬ ਦਾ। ਬਹੁਤ ਹੀ ਨਾਈਸ ਸ਼ਖਸੀਅਤ ਨੇ ਇਸ ਸਕੂਲ ਦੇ ਵਿੱਚ। ਇਹ ਸਾਰੇ ਹੋਸਟਲ ਹੁੰਦੇ ਹਨ ਜਦੋਂ ਕਿ ਜਿੱਥੇ ਬੱਚੇ ਪੜ੍ਹਦੇ ਹਨ ਨਾ, ਤੇ ਇੱਥੇ ਬੱਚੇ ਜੋ ਰਹਿੰਦੇ ਹਨ, ਕਿਆਮ ਕਰਦੇ ਹੁੰਦੇ ਹਨ ਬੱਚੇ, ਸਟੂਡੈਂਟ ਫਿਰ ਇੱਥੇ ਰਹਿੰਦੇ ਹੁੰਦੇ ਹਨ। ਤੇ ਇਹ ਸਕੂਲ ਕਹਿ ਲਓ ਕਿ ਸਿੱਖਾਂ ਆਪਣੀ ਮੁਹੱਬਤ ਨਾਲ, ਜਜ਼ਬੇ ਨਾਲ ਬਣਾਇਆ ਦਾ ਬਾਬਿਆਂ ਨੇ, ਪੁਰਾਣਿਆਂ ਨੇ। ਧਈਏ ਵੀ ਇੱਥੇ ਜਦੋਂ ਆਉਂਦੇ ਨੇ ਹਰ ਸਾਲ, ਜਦੋਂ ਸਤੰਬਰ 'ਚ ਵਿਸਾਖੀ ਦਾ ਮੇਲਾ ਹੁੰਦਾ ਹੈ ਤੇ ਪੂਰੀ ਦੁਨੀਆ ਤੋਂ ਉੱਥੇ ਸਿੱਖ ਕਮਿਊਨਿਟੀ ਆਉਂਦੀ ਏ। ਪਰ ਆ ਕੇ ਇੱਥੇ ਰੋਂਦੇ ਨਾ ਵੀ ਯਾਦਾਂ ਤਾਜ਼ਾ ਕਰਦੇ ਨਾ। ਵੇਖੋ ਨਾ ਇਹ ਛੱਤ, ਗਾਡਰ, ਹਰ ਚੀਜ਼ ਦਾ ਰੰਗਤਾ ਦੇ 1916 ਦੇ, ਇਹ ਸਾਰਾ ਕੁਝ ਉਦੋਂ ਦਾ ਬਣਿਆ ਜਦੋਂ ਇਹ ਸਕੂਲ ਦਾ ਨਾਮ ਖਾਲਸਾ ਹਾਈ ਸਕੂਲ ਹੈ। ਐਵੇਂ ਪਿੱਛੇ ਗਰਾਊਂਡ ਹੈ ਸਕੂਲ ਦੀ ਵੱਡੀ ਜਿਹੀ ਛੱਡੀ ਉਹਨਾਂ, ਤੇ ਇਹ ਕਿ ਬੜੇ ਜਜ਼ਬੇ ਦੇ ਨਾਲ ਸਿੱਖਾਂ ਸਕੂਲ ਬਣਾਇਆ। 48 ਕਨਾਲ ਦੇ ਸਕੂਲ ਬਣਾਇਆ ਉਹਨਾਂ ਨੇ, 48 ਕਨਾਲ ਦੇ ਸਕੂਲ ਹੈ ਮਾਸ਼ਾਅੱਲਾ, ਬੜਾ ਵੱਡਾ ਸਕੂਲ ਹੈ ਨਾ ਉਸ ਵਕਤ 'ਚ ਬਣਾਇਆ।
ਇਹਦੇ ਵਿੱਚ ਅੱਜ ਵੀ ਪਾਕਿਸਤਾਨ ਦੇ ਹਜ਼ਾਰਾਂ ਬੱਚੇ ਜਿਹੜੇ ਤਾਲੀਮ ਹਾਸਲ ਕਰਦੇ ਪਏ ਨੇ ਸਕੂਲ ਦੇ ਅੰਦਰ ਜਾਂ ਸਕੂਲ ਨੂੰ ਬੜੇ ਵੱਡੇ ਬੜੀਆਂ ਪੋਸਟਾਂ ਤੇ ਪੜੇ ਨੇ। ਸਾਡੀ ਗਵਰਨਮੈਂਟ ਨੇ ਸਕੂਲ ਨੂੰ ਸੰਭਾਲ ਕੇ ਰੱਖਿਆ ਹੈ। ਸਾਡੇ ਸਿੱਖਾਂ ਭਰਾਵਾਂ ਦੀ ਮੁਹੱਬਤ ਤੇ ਉਹਨਾਂ ਬੜੀ ਮੁਹੱਬਤ ਨਾਲ ਬਣਾਇਆ ਸੀ। ਚਲੋ ਵੰਡ ਵੇਲੇ ਸਾਰਾ ਕੁਝ ਵੱਖਰਾ ਹੋ ਗਿਆ, ਲੇਕਿਨ ਉਹਨਾਂ ਨੂੰ ਇਹ ਸਕੂਲ ਨਹੀਂ ਭੁੱਲਦਾ। ਲੇਕਿਨ ਅਹਾਂ ਵੀ ਉਹਨਾਂ ਸਕੂਲ ਆਪਣੇ ਸੀਨਿਆਂ ਲਾ ਕੇ ਰੱਖਿਆ। ਸਾਡੇ ਹਜ਼ਾਰਾਂ ਬੱਚੇ ਸਕੂਲ ਦੇ ਅੰਦਰ ਗਰੀਬ ਅਮੀਰ ਸਾਰੇ ਪੜ੍ਹਦੇ ਪਏ ਨੇ। ਤੇ ਬਾਕੀ ਅੱਛਾ, ਇਹ ਖਾਲਸਾ ਹਾਈ ਸਕੂਲ ਜਿਹੜਾ ਹੈਗਾ ਸੀ ਇਹਦਾ ਇੱਕ ਸ਼ੁਮਾਰ ਸਿਆਲਕੋਟ ਦੇ ਵੱਡਿਆਂ ਸਕੂਲਾਂ ਦੇ ਵਿੱਚ ਹੁੰਦਾ ਹੁੰਦਾ ਸੀ, ਠੀਕ ਹੈ ਨਾ। ਇਹ ਕੋਈ ਆਮ ਸਕੂਲ ਨਹੀਂ ਸੀ ਹੈਗਾ। ਇੱਥੇ ਉਦੋਂ ਵੀ ਬੜੇ ਬੜੇ ਬੱਚੇ ਲਾਇਕ ਹੁੰਦੇ ਸਨ ਔਰ ਬੜੇ ਜਨਾਬ ਪੋਜੀਸ਼ਨਾਂ ਲੈਂਦੇ ਹੁੰਦੇ ਹਨ ਔਰ ਅੱਜ ਵੀ ਲਾਇਕ ਬੱਚੇ ਪੜ੍ਹਦੇ ਨੇ। ਅੱਛਾ ਦੋਸਤੋ, ਇਹ ਜਿਹੜੀ ਮੇਨ ਬਿਲਡਿੰਗ ਤੁਸੀਂ ਦੇਖ ਰਹੇ ਹੋ ਨਾ, ਜਿਸ ਤਰ੍ਹਾਂ ਕਿ ਸਾਡੇ ਸਾਥੀਆਂ ਨੇ ਨਾਲ ਦੱਸਿਆ ਕਿ ਇਹ ਬੇਸਿਕਲੀ ਇਧਰ ਅਕੈਡਮਿਕ ਬਲਾਕ ਹੋ ਜਾਂਦਾ, ਯਾਨੀ ਕਿ ਇੱਥੇ ਕਲਾਸਰੂਮਸ ਨੇ, ਯਾਨੀ ਕਿ ਦੂਸਰੀ ਸਾਈਡ ਤੱਕ ਜਾਂਦੇ ਨੇ ਹਾਲ, ਤੇ ਇਹ ਵਿੱਚ ਥੋੜਾ ਜਿਹਾ ਸਹਿਨ ਹੈਗਾ ਔਰ ਇਧਰ ਹੁੰਦਾ ਸੀ ਕਿਉਂਕਿ ਬੋਰਡਿੰਗ ਹਾਊਸ ਸੀ ਤੇ ਇਹ ਕਮਰੇ ਬਣੇ ਸਨ, ਯਾਨੀ ਕਿ ਇੱਥੇ ਹਾਸਟਲ ਬਣਿਆ ਸੀ। ਤੇ ਹੁਣ ਇਹਨਾਂ ਕਮਰੇ ਨੂੰ ਕੀ ਇਸਤੇਮਾਲ ਕਰਦੇ ਆ ਸੀ? ਇਹਨਾਂ ਨੂੰ ਸਾਰਾ ਕਲਾਸਰੂਮ ਵਿੱਚ ਕਨਵਰਟ ਕਰ ਦਿੱਤਾ, ਕਿਉਂਕਿ ਸਾਡੇ ਕੋਲ ਕਲਾਸ ਸਾਡੇ ਕੋਲ ਤਾਦਾਦ ਬਹੁਤ ਜ਼ਿਆਦਾ ਵੱਧ ਗਈ ਹੈ, ਇਸ ਲਈ ਅਸਾਂ ਇਹਨਾਂ ਨੂੰ ਕਲਾਸਰੂਮ 'ਚ ਕਨਵਰਟ ਕਰ ਦਿੱਤਾ ਵੇ। ਤੇ ਇਹ ਪਹਿਲੇ ਦੂਰ ਦਰਾਜ ਦੇ ਜਿਹੜੇ ਬੱਚੇ ਹੁੰਦੇ ਹਨ ਕਿ ਦੂਰਾਂ ਸ਼ਹਿਰਾਂ 'ਚ ਪੜ੍ਹਨ ਵਾਸਤੇ ਇੱਥੇ ਐਜ਼ ਏ ਹਾਸਟਲ ਦੀ ਜਗ੍ਹਾ ਰਹਿੰਦੇ ਹੁੰਦੇ ਹਨ, ਹਾਸਟਲ ਰਹਿੰਦੇ ਹੁੰਦੇ ਹਨ, ਐਜ਼ ਏ ਹਾਸਟਲ ਸੀ ਇਹ। ਅਕਸਰ ਸਿੱਖ ਜਿਹੜੇ ਪੁਰਾਣੇ ਸਿੱਖ ਨੇ ਆਉਂਦੇ ਨੇ, ਉਹ ਆਪਣੀਆਂ ਯਾਦਾਂ ਤਾਜ਼ਾ ਕਰਕੇ ਦੁਆਰਾਂ ਨੂੰ ਚੁੰਮ ਚੁੰਮ ਕੇ ਰੋਂਦੇ ਨੇ ਕਿ ਅਸੀਂ ਇਸ ਵਕਤ ਜੇ ਬਾਬਾ ਕਸ਼ਮੀਰਾ ਸਿੰਘ ਜਿਹੜੇ ਕਿ ਪਤਾ ਲੱਗਾ ਫੌਤ ਹੋ ਗਏ ਨੇ, ਉਹ ਇਸ ਸਕੂਲ 'ਚ 8 ਪੜ੍ਹਿਆ ਸੀ, 8 ਕਲਾਸਾਂ ਇੱਥੇ ਪੜ੍ਹੀਆਂ ਹਨ। ਉਹ ਇਹ ਦੁਆਰਾਂ ਨੂੰ ਚੁੰਮ ਚੁੰਮ ਕੇ ਰੋਂਦੇ ਸਨ, ਉਹ ਬੜੀਆਂ ਤਾਜ਼ਾ ਆਪਣੀਆਂ ਯਾਦਾਂ ਤਾਜ਼ਾ ਕਰਦੇ ਹੁੰਦੇ ਹਨ। ਦੋਸਤੋ, ਹਮੇਸ਼ਾ ਦੀ ਤਰ੍ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ 1947 ਦੀਆਂ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੇ, ਖਾਓ ਸਕੂਲਸ ਨੇ, ਮੰਦਿਰ ਨੇ, ਗੁਰਦੁਆਰਾਸ ਨੇ, ਮਸਜਿਦਾਂ ਨੇ ਪੁਰਾਣੀਆਂ, ਜਾਂ ਉਹ ਘਰ ਨੇ ਲੋਕਾਂ ਦੇ, ਉਹਨਾਂ ਨੂੰ ਲੱਭ ਕੇ ਬੜੀ ਮਿਹਨਤ ਦੇ ਨਾਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ, ਤਾਂ ਕਿ ਜਦੋਂ ਤੁਹਾਨੂੰ ਤੁਹਾਡੇ ਬਜ਼ੁਰਗ ਦੱਸਦੇ ਨੇ ਕਿ ਉੱਥੇ ਅਸੀਂ ਪੰਜਾਬ ਦੇ ਵਿੱਚ ਲਹਿੰਦੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਛੱਡ ਕੇ ਆਏ ਸਾਂ ਜਾਂ ਇਸ ਤਰ੍ਹਾਂ ਦੇ ਸਾਡੇ ਉੱਥੇ ਰਹਿਣ ਸਹਿਣ ਹੁੰਦਾ ਸੀ, ਤੇ ਤੁਹਾਨੂੰ ਉਹ ਆਈਡੀਆ ਹੋ ਸਕੇ। ਇਸ ਲਈ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਇਹ ਮਿਹਨਤ ਕੈਸੀ ਲੱਗੀ। ਅਸੀਂ ਫਿਰ ਇਹਨਾਂ ਨਾਲ ਉਹ ਤੁਹਾਨੂੰ ਹੋਰ ਇਸ ਤੋਂ ਅੱਛੀਆਂ ਵੀਡੀਓ ਜਿਹੜੀਆਂ ਨੇ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਜਿੱਥੇ ਰਹੋ ਖੁਸ਼ ਰਹੋ, ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਰੱਬ ਰਾਖਾ।